ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਸ਼ਨੀਚਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਮਦਦ ਕੀਤੀ ਹੈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਦਨੂਤਾ, ਯੂਬਾ ਸਿਟੀ, ਸਤਪਾਲ ਸਿੰਘ, ਟ੍ਰੇਸੀ, ਜੱਸੀ ਗਿੱਲ, ਪਲੰਬਿੰਗ ਵਾਲੇ ਬੇਕਰਸਫੀਲਡ, ਮੇਜਰ ਸਿੰਘ, ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮੰਡੇਰਾ 'ਚ ਲੋਕੇਸ਼ਨ ਨੇ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209-277-0113। ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀਆਂ ਲੋਕੇਸ਼ਨਸ ਦੀ ਜਾਣਕਾਰੀ ਦੇ ਲਈ ਤੁਸੀਂ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਲੈਣ ਦੇ ਵਿੱਚ ਤੁਹਾਡੀ ਜਿਹੜੀ ਹੈ ਸਹਾਇਤਾ ਕਰਦੇ ਨੇ, ਵਧੀਆ ਸਿਖਲਾਈ ਜਿਹੜੀ ਹੈ ਤੁਹਾਨੂੰ ਦਿੰਦੇ ਨੇ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅੰਬਾਨੀ ਨੇ ਦੀਵਾਲੀਆ ਹੋਣ ਲਈ ਪਾਈ ਪਟੀਸ਼ਨ। ਇੱਕ ਮਾਲੀਆ ਭਾਗ ਲਿਆ ਸੀ, ਹੁਣ ਦੂਸਰਾ ਅੰਬਾਨੀ ਦੀਵਾਲੀਆ ਬਣ ਜਾ ਰਿਹਾ। ਇੱਕ ਬਹੁਤ ਵੱਡੀ ਖਬਰ ਆ, ਕਿਉਂਕਿ ਦੇਖੋ ਅੰਬਾਨੀ ਵੀ ਵੈਸੇ ਦੋ ਆ, ਦੋਨਾਂ ਭਰਾਵਾਂ ਨੇ ਆਪੋ ਆਪਣਾ ਬਿਜ਼ਨਸ ਹੈ ਜਿਹੜਾ ਵੰਡ ਲਿਆ ਸੀਗਾ। ਜਿਹੜਾ ਛੋਟਾ ਅੰਬਾਨੀ ਆ, ਅਨਿਲ ਅੰਬਾਨੀ, ਉਹਦੀ ਕੰਪਨੀ ਆ ਜਿਹੜੀ ਉਹ ਡੁੱਬ ਗਈ ਸੀਗੀ। ਤੁਹਾਨੂੰ ਯਾਦ ਹੋਣਾ, ਰਿਲਾਇੰਸ ਕਮਿਊਨੀਕੇਸ਼ਨ ਜਿਹੜੀ ਇਹਦੀ ਬਹੁਤ ਵੱਡੀ ਕੰਪਨੀ ਸੀਗੀ, ਬੜੀ ਇਹਨਾਂ ਨੇ ਧੂਮ ਧੜੱਕੇ ਨਾਲ ਸ਼ੁਰੂ ਕੀਤੀ ਸੀ, ਉਹ ਡੁੱਬ ਗਈ। ਪਰ ਉਹਦਾ ਜਿਹੜਾ ਵੱਡਾ ਭਰਾ ਸੀ ਮੁਕੇਸ਼ ਅੰਬਾਨੀ, ਉਹਨੇ ਜੀਓ ਲਿਆ ਕੇ ਤਰਥੱਲੀ ਮਚਾ ਦਿੱਤੀ। ਇਹ ਦੋ ਭਰਾਵਾਂ ਦੀ ਕਿਸਮਤ ਕਹਿ ਲਓ ਜਾਂ ਦੋਵਾਂ ਦਾ ਜਿਹੜਾ ਬਿਜ਼ਨਸ ਲੱਗ ਸੀਗਾ ਉਹ ਅਲੱਗ ਨਿਕਲਿਆ। ਹੁਣ ਉਹ ਕੀ ਰਿਹਾ ਕਿ ਰਿਲਾਇੰਸ ਕਮਿਊਨੀਕੇਸ਼ਨ ਨੇ ਇਨਸੋਲਵੈਂਸੀ ਐਂਡ ਬੈਂਕਰਪਸੀ ਵਾਲਾ ਜਿਹੜਾ ਮਾਮਲਾ ਹੈ, ਉਹਦੇ ਤਹਿਤ ਇੱਕ ਪਟੀਸ਼ਨ ਪਾ ਦਿੱਤੀ ਹੈ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਦੇ ਕੋਲ। ਔਰ ਇਹ ਜਿਹੜੀ ਮੁੰਬਈ ਦੀ ਬੈਂਚ ਆ, ਉਹਦੇ ਵਿੱਚ ਇਹਨਾਂ ਨੇ ਪਟੀਸ਼ਨ ਦਾਇਰ ਕੀਤੀ ਹੈ ਕਿ ਸਾਨੂੰ ਦੀਵਾਲੀਆ ਜਿਹੜਾ ਘੋਸ਼ਿਤ ਕਰ ਦਿਓ। ਹਾਲਾਂਕਿ ਇਹਨਾਂ ਨੇ ਇਹ ਤਰਕ ਦਿੱਤਾ ਕਿ ਅਸੀਂ 45,000 ਕਰੋੜ ਦਾ ਜਿਹੜਾ ਕਰਜ਼ਾ ਸੀਗਾ ਉਹ ਆਪਣੇ ਐਸੈਟ ਵੇਚ ਕੇ ਲਾਉਣ ਦਾ ਯਤਨ ਕੀਤਾ, ਪਰ ਸਫਲਤਾ ਸਾਨੂੰ ਨਹੀਂ ਮਿਲੀ। ਲਿਹਾਜ਼ਾ ਸਾਨੂੰ ਫਿਰ ਹੁਣ ਦੀਵਾਲੀਆ ਜਿਹੜਾ ਉਹ ਐਲਾਨ ਦਿੱਤਾ ਜਾਵੇ। ਹਾਲਾਂਕਿ ਡਿਕਸਨ ਵਾਲਿਆਂ ਨੇ ਪਹਿਲਾਂ ਹੀ ਇੱਕ ਪਟੀਸ਼ਨ ਜਿਹੜੀ ਆ ਉਹ ਪਾਈ ਹੋਈ ਆ, ਇਹਨਾਂ ਨੂੰ ਦੀਵਾਲੀਆ ਐਲਾਨਿਆ ਜਾਵੇ। ਇਹ ਵੈਸੇ ਹਾਸੋਹੀਣਾ ਜਿਹਾ। ਹੁਣ ਮਾਜ਼ਰਾ ਤੁਸੀਂ ਦੇਖੋ ਕਿ ਇੱਕ ਪਾਸੇ ਅਨਿਲ ਅੰਬਾਨੀ, ਦੂਸਰੇ ਪਾਸੇ ਮੁਕੇਸ਼ ਅੰਬਾਨੀ, ਦੋਵਾਂ ਦਾ ਕੰਮਕਾਰ ਹੈ ਜਿਹੜਾ ਉਹ ਇੱਕ ਦਾ ਥੱਲੇ ਨੂੰ ਜਾ ਰਿਹਾ, ਦੂਸਰੇ ਦਾ ਉੱਤੇ ਜਾ ਰਿਹਾ। ਪਰ ਇਹ ਤੋਂ ਵੀ ਅਗਲੀ ਚੀਜ਼ ਜਿਹੜੀ ਆ ਉਹ ਦਿਲਚਸਪ ਆ ਕਿ ਜਿਹੜੀ ਕੰਪਨੀ ਖੁਦ ਆਪ ਹੱਥ ਅੱਡ ਕੇ ਕਹਿੰਦੀ ਪਈ ਆ ਕਿ ਰੱਬ ਦਾ ਵਾਸਤਾ ਸਾਨੂੰ ਦੀਵਾਲੀਆ ਲਾਉਣ ਦਿਓ, ਉਸ ਕੰਪਨੀ ਨੂੰ ਦਸੌਲਟ ਸੌਦੇ ਚ, ਰਾਫੇਲ ਵਾਲੇ ਸੌਦੇ ਦੇ ਵਿੱਚ ਸ਼ਾਮਲ ਕੀਤਾ। ਇਹ ਮੇਰੇ ਖਿਆਲ ਦੇ ਨਾਲ ਨਰਿੰਦਰ ਮੋਦੀ ਦੀ ਫਰਾਕ ਦਿਲੀ ਆ ਕਿ ਜਿਹੜਾ ਬੰਦਾ ਦੀਵਾਲੀਆ ਹੋ ਚੁੱਕਿਆ ਮੋਦੀ ਸਾਹਿਬ ਦੀ ਸਰਕਾਰ ਜਾਂ ਜਿਹੜੀ ਉਹਨਾਂ ਦੀ ਪਾਰਟਨਰ ਕੰਪਨੀ ਆ ਫਰਾਂਸ ਵਾਲੀ ਦਸੌਲਟ, ਉਹਨਾਂ ਨੇ ਬੰਦਾ ਉਹ ਚੁਣਿਆ ਜਿਹਨੂੰ ਮੌਕੇ ਦੀ ਬਹੁਤ ਜ਼ਰੂਰਤ ਸੀ, ਤਾਂ ਮੌਕਾ ਦੇ ਦਿੱਤਾ ਉਹਨਾਂ ਨੇ ਕਿ ਆ ਭਾਈ ਅਸੀਂ ਤੈਨੂੰ ਮੌਕਾ ਦੇ। ਹੁਣ ਫਿਰ ਲੱਡੂ ਵੀ ਫਿਰ ਵਾਹਵਾ ਛਕਣੇ ਸੀਗੇ। ਸੋ ਦੇਖਦੇ ਹਾਂ ਕੀ ਬਣਦਾ ਆ। ਅਤੇ ਇਸ ਖਬਰ ਆਉਣ ਤੋਂ ਬਾਅਦ ਦੇ ਵਿੱਚ ਜਿਹੜਾ ਰਫੇਲ ਡੀਲ ਦਾ ਰੌਲਾ ਰੱਪਾ ਹੈ, ਕਿ ਉਸ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਅਸਰ ਪਵੇਗਾ ਕੁਛ? ਹਾਂ ਦੇਖੋ, ਇਹ ਤੇ ਓਬਵੀਅਸਲੀ ਪੈਣਾ ਚਾਹੀਦਾ ਆ। ਔਰ ਪੈਣਾ ਕਿਉਂ ਨਹੀਂ ਚਾਹੀਦਾ, ਕਿਉਂਕਿ ਦੇਖੋ ਜਿਹੜੇ ਬੰਦੇ ਨੂੰ ਪਾਰਟਨਰ ਬਣਾਇਆ ਗਿਆ, ਚਾਹੇ ਉਹ ਕੰਪਨੀ ਕਲੇਮ ਕਰਦੀ ਆ ਕਿ ਅਸੀਂ ਖੁਦ ਚੁਣਿਆ, ਇਹਦੇ ਵਿੱਚ ਨਰਿੰਦਰ ਮੋਦੀ ਸਰਕਾਰ ਦੀ ਕੋਈ ਭੂਮਿਕਾ ਨਹੀਂ, ਪਰ ਜੇ ਉਹਨਾਂ ਨੇ ਵੀ ਚੁਣਿਆ ਤਾਂ ਸਵਾਲ ਤਾਂ ਫਿਰ ਜੋ ਆਪਾਂ ਕਹਿ ਸਕਦੇ ਕਿ ਭਰੋਸੇਯੋਗਤਾ ਦਾ, ਜਾਂ ਜਿਵੇਂ ਆਪਾਂ ਪਹਿਲੀ ਵਾਰ ਕਹਿੰਦੇ ਕਿ ਫਲਾਣੇ ਦਾ ਪਹਿਲੀ ਵਾਰ ਹੈ ਜਿਹੜਾ ਬੜਾ ਵਾਹ ਕਮਾ ਲਿਆ, ਯੋਗਤਾ ਜਿਹੜੀ ਕਿ ਪੈਮਾਨਾ ਸਭ ਤੋਂ ਮੁੱਢਲਾ ਪੈਮਾਨਾ ਹੁੰਦਾ ਕਿਸੇ ਵੀ ਡੀਲ ਦੇ ਵਿੱਚ, ਤਾਂ ਯੋਗਤਾ ਤੇ ਸਵਾਲ ਉੱਠਣਗੇ ਨਾ ਕਿ ਜੇ ਯੋਗਤਾ ਹੀ ਇਹਨਾਂ ਦੀ ਇੰਨੀ ਪੁਖਤਾ ਹੁੰਦੀ ਤੇ ਫਿਰ ਕੰਪਨੀ ਨੂੰ ਆਹ ਦਿਨ ਕਿਉਂ ਦੇਖਣੇ ਪਏ। ਜਿਹੜੀ ਕੰਪਨੀ ਡੁੱਬ ਚੁੱਕੀ ਹੈ, ਜਿਹਦਾ ਮਾਲਕ ਖੁਦ
ਦਿਵਾਲੀਆ ਐਲਾਨ ਰਿਹਾ ਆਪਣੇ ਆਪ ਨੂੰ ਕਿ ਮੈਨੂੰ ਦਿਵਾਲੀਆ ਐਲਾਨ ਦਿਓ, ਤਾਂ ਉਸ ਕੰਪਨੀ ਨੂੰ ਇਹੋ ਜਿਹੀ ਮਹੱਤਵਪੂਰਨ ਡੀਲ ਦੇ ਵਿੱਚ ਪਾਰਟਨਰ ਬਣਾਇਆ ਜਾਂਦਾ, ਚਾਹੇ ਉਹ ਕਿਸੇ ਵੀ ਰੂਪ 'ਚ ਬਣਾਇਆ ਜਾਂਦਾ, ਲਿਹਾਜ਼ਾ ਚਰਚਾ ਤੇ ਜ਼ਰੂਰ ਹੋਏ। ਜੀ ਜੀ ਜੀ। ਅਗਲੀ ਜਿਹੜੀ ਖਬਰ ਉਸ 'ਤੇ ਗੱਲ ਕਰਦੇ, ਭਾਰਤ ਨੂੰ ਮਿਲਿਆ ਨਵਾਂ CBI ਪ੍ਰਮੁੱਖ। ਦੇਖੋ, ਇਹ ਮਿਲਿਆ ਰਿਸ਼ੀ ਕੁਮਾਰ ਸ਼ੁਕਲਾ। ਰਿਸ਼ੀ ਕੁਮਾਰ ਸ਼ੁਕਲਾ ਜਿਹੜੇ ਆ ਉਹ ਬਣ ਗਏ ਹੁਣ CBI ਪ੍ਰਮੁੱਖ, ਡਾਇਰੈਕਟਰ ਬਣਾ ਦਿੱਤਾ ਗਿਆ ਇਹਨਾਂ ਨੂੰ। ਤੇ ਵੈਸੇ ਇਹ ਵੀ ਕਮਾਲ ਦੀ ਗੱਲ ਹੀ ਆ ਕਿ ਜਿਹੜੇ ਰਿਸ਼ੀ ਕੁਮਾਰ ਸ਼ੁਕਲਾ ਜੀ ਆ, ਥੋੜੇ ਦਿਨ ਪਹਿਲਾਂ ਤੱਕ ਇਹ ਮੱਧ ਪ੍ਰਦੇਸ਼ ਦੇ ਵਿੱਚ DGP ਹੋਇਆ ਕਰਦੇ ਸੀ। ਤਾਂ ਕਮਲਨਾਥ ਸਰਕਾਰ ਜਦੋਂ ਇਹ ਹੋਂਦ ਦੇ ਵਿੱਚ ਆਈ, ਉਹਨਾਂ ਨੇ ਸਭ ਤੋਂ ਪਹਿਲਾਂ ਕੰਮ ਇਹੀ ਕੀਤਾ ਸੀਗਾ ਕਿ ਰਿਸ਼ੀ ਕੁਮਾਰ ਸ਼ੁਕਲਾ ਨੂੰ ਬਦਲ ਦਿੱਤਾ। ਇਹਨਾਂ ਨੂੰ ਬਦਲ ਕੇ ਜਿਹੜਾ ਉੱਥੋਂ ਦਾ ADGP ਸੀਗਾ, ਸ਼ਾਇਦ ਉਹਨੂੰ ਕਮਾਨ ਦਿੱਤੀ ਗਈ ਸੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹਨੂੰ DGP ਨਹੀਂ ਬਣਾਇਆ ਦੁਬਾਰਾ। ਔਰ ਰਿਸ਼ੀ ਕੁਮਾਰ ਸ਼ੁਕਲਾ ਜਿਹੜਾ ਦੱਸਦੇ ਆ ਕਿ ਸ਼ਿਵਰਾਜ ਸਿੰਘ ਚੌਹਾਨ ਦਾ ਖਾਸ ਬੰਦਾ ਸੀ, ਔਰ ਇਹੀ ਕਾਰਨ ਆ। ਹਾਲਾਂਕਿ ਜਦੋਂ ਇਹ ਚੱਲਦੇ ਇਲੈਕਸ਼ਨ 'ਚ ਛੁੱਟੀ ਤੇ ਗਿਆ, ਉਦੋਂ ਕਰਕੇ ਉਹ ਦਿੱਤਾ ਗਿਆ ਕਿ ਸਿਹਤ ਢਿੱਲੀ ਮੱਠੀ ਹੈ ਜਨਾਬ ਦੀ, ਇਸ ਕਰਕੇ ਛੁੱਟੀ ਤੇ ਗਏ ਆ। ਪਰ ਦੱਸਿਆ ਇਹੋ ਜਾ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਚੋਣ ਕਮਿਸ਼ਨ ਦਾ ਦਬਾਅ ਸੀਗਾ ਕਿ ਇਸ ਅਫਸਰ ਨੂੰ ਲਾਂਭੇ ਕੀਤਾ ਜਾਏ ਵਕਤੀ ਤੌਰ ਤੇ। ਫਿਰ ਇਹਨੇ ਬੇਸ਼ੱਕ ਮੈਡੀਕਲ ਲੀਵ ਲਈ, ਪਰ ਕਹਾਣੀ ਵਿਚਲੀ ਇਹੋ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਹੜੀਆਂ ਬਹੁਤ ਜ਼ਿਆਦੀਆਂ ਨੇੜਤਾਵਾਂ ਸੀਗੀਆਂ, ਉਹੀ ਇਸ ਲਾਂਭੇ ਹੋਣ ਦਾ ਕਾਰਨ ਬਣਿਆ। ਹੁਣ ਸ਼ੁਕਲਾ ਜੀ ਫੇਰ ਆ ਗਏ ਆ, ਸ਼ੁਕਲਾ ਜੀ ਆ ਗਏ ਆ ਹੁਣ ਡਾਇਰੈਕਟਰ ਬਣ ਗਏ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਿਹੜਾ ਬੰਦਾ ਇੱਕ ਤਰ੍ਹਾਂ ਨਾਲ ਕਹੀਏ ਕਿ ਇੱਕ ਸੂਬੇ ਦੇ ਵਿੱਚ ਇਹਨਾਂ ਦਾ ਐਕਟਰ ਬਣ ਕੇ ਵਿਚਰਦਾ ਰਿਹਾ, ਜੇ ਉਹ ਡਾਇਰੈਕਟਰ ਬਣ ਜਾਂਦਾ ਤਾਂ ਕਿੱਦਾਂ? ਸਵਾਲ ਫੇਰ ਉੱਥੇ ਦਾ ਉੱਥੇ ਆ ਜਾਂਦਾ, ਕਿਉਂਕਿ ਇਹ ਜਿਹੜੀ ਅਪੁਆਇੰਟ ਕਰਦੀ ਆ ਕਮੇਟੀ, ਉਹਦੇ ਵਿੱਚ 3 ਮੈਂਬਰ ਹੁੰਦੇ ਆ। 3 ਕਿਹੜੇ ਹੁੰਦੇ ਆ? ਚੀਫ ਜਸਟਿਸ ਆਫ ਇੰਡੀਆ, ਪ੍ਰਾਈਮ ਮਿਨਿਸਟਰ ਆਫ ਇੰਡੀਆ, ਤੇ ਇਸ ਤੋਂ ਇਲਾਵਾ ਵਿਰੋਧੀ ਧਿਰ ਦਾ ਨੇਤਾ। ਵਿਰੋਧੀ ਧਿਰ ਦਾ ਨੇਤਾ ਹੁਣ ਸਾਈਡ ਤੇ ਆ, ਦੂਸਰੇ ਪਾਸੇ ਜਿਵੇਂ 2 ਵੋਟਾਂ ਜਿਹੜੀਆਂ ਉਹ ਇੱਕ ਮਤ ਹੋ ਜਾਂਦੀਆਂ, ਮਾਮਲਾ ਨਿਪਟੇ ਕਰ ਜਾਂਦਾ, ਚਾਹੇ ਅਲੋਕ ਵਰਮਾ ਨੂੰ ਲਾਉਣ ਦਾ ਹੋਵੇ, ਚਾਹੇ ਸ਼ੁਕਲਾ ਜੀ ਨੂੰ ਗੱਦੀ ਤੇ ਚੜਾਉਣ ਦਾ ਹੋਵੇ। ਤਾਂ ਇਹਦੇ ਵਿੱਚ ਹੁਣ ਸਭ ਤੋਂ ਵੱਡੀ ਗੱਲ ਤੇ ਇਹੋ ਹੀ ਆ ਕਿ ਜਦੋਂ ਨਿਯੁਕਤੀਆਂ ਇਸ ਢੰਗ ਨਾਲ ਕੀਤੀਆਂ ਜਾਂਦੀਆਂ, ਤਾਂ ਫਿਰ CBI ਨੂੰ ਪਿੰਜਰੇ ਦਾ ਤੋਤਾ ਜਾਂ ਪਤਾ ਨਹੀਂ ਕਿਆ ਕਿ ਲੋਕ ਕਹਿੰਦੇ ਆ, ਉਹ ਤਾਂ ਕਹਿਣਗੇ ਨਾ। ਜਦੋਂ ਨਿਯੁਕਤੀ ਹੀ ਇਹਨਾਂ ਪੈਮਾਨਿਆਂ ਤੇ ਹੁੰਦੀ ਆ, ਇਹਨਾਂ ਪੈਰਾਮੀਟਰਸ ਤੇ ਹੁੰਦੀ ਆ ਕਿ ਕਿਹੜਾ ਬੰਦਾ ਸਾਡਾ ਖਾਸ ਹੈ, ਕਿਹੜਾ ਬੰਦਾ ਸਾਡੇ ਇਸ਼ਾਰਿਆਂ ਤੇ ਵਧੇਰੇ ਨਾ ਚੱਲੇ, ਤਾਂ ਮੇਰੇ ਖਿਆਲ ਦੇ ਨਾਲ CBI ਦਾ ਤਾਂ ਪਹਿਲਾਂ ਜਿਹੜਾ ਜਲੂਸ ਨਿਕਲਿਆ ਸੋ ਨਿਕਲਿਆ। ਜੇ ਆਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ CBI ਦੀ ਮਹੱਤਤਾ ਜਾਂ CBI ਦੀ ਭਰੋਸੇਯੋਗਤਾ ਇੰਨੀ ਕੁ ਰਹਿ ਜਾਏਗੀ ਜਿੰਨੀ ਸਾਡੇ ਆਮ ਸਟੇਟਾਂ ਦੇ ਵਿੱਚ ਪੁਲਿਸ ਵਾਲਿਆਂ ਦੇ। ਲੋਕ ਜਿਹੜੇ ਆ ਜਿੱਦਾਂ ਪੁਲਿਸ ਵਾਲਿਆਂ ਪ੍ਰਤੀ ਗੰਦੀ ਸ਼ਬਦਾਵਲੀ ਵੀ ਵਰਤਦੇ ਆ, ਬੜੀ ਕੈੜੀ ਅੱਖ ਵੀ ਰੱਖਦੇ ਆ, ਉਸੇ ਤਰ੍ਹਾਂ ਦੀ ਹੀ ਨਿਗਾਹ ਜਿਹੜੀ ਉਹ CBI ਵਾਲੇ ਪਾਸੇ ਹੋਊਗੀ। CBI ਦਾ ਭਰੋਸਾ ਬਹੁਤ ਸੀ ਅੱਜ ਤੋਂ 20-25-30 ਸਾਲ ਪਹਿਲਾਂ ਜੇ ਆਪਾਂ ਝਾਕੀਏ, ਪਰ ਹੁਣ ਇਹਨਾਂ ਚੀਜ਼ਾਂ ਕਰਕੇ CBI ਦਾ ਭਰੋਸਾ ਡੋਲਿਆ ਪਿਆ। ਜੀ। ਅਗਲੀ ਮਿੰਟ 'ਚ ਗੱਲ ਕਰਦੇ, ਕਹਿੰਦੇ ਅਦਾਲਤ ਨੇ ਬਹਿਬਲ ਕਲਾਂ ਗੋਲੀਕਾਂਡ ਦੇ ਜਿਹੜੇ ਮੁਲਜ਼ਮ ਪੁਲਿਸ ਅਫਸਰ ਨੇ ਉਹਨਾਂ ਦੀ ਝੋਲੀ ਵਿੱਚ ਨਾ ਪਾਈ ਖੈਰ। ਇਹਨਾਂ ਦੀ ਝੋਲੀ ਵਿੱਚ ਖੈਰ ਪੈਣੀ ਵੀ ਨਹੀਂ ਸੀਗੀ ਜਿੱਦਾਂ ਦੀ ਉਮੀਦ ਸੀਗੀ। ਜਿਸ ਤਰ੍ਹਾਂ ਦਾ ਵੈਸੇ ਇਹਨਾਂ ਨੇ ਇਹ ਕਾਂਡ ਕੀਤਾ, ਝੋਲੀ 'ਚ ਖੈਰ ਪੈਣੀ ਵੀ ਨਹੀਂ ਚਾਹੀਦੀ, ਚਾਹੇ ਕੋਈ ਵੀ ਆ, ਚਾਹੇ ਉਹ ਖਾਕੀ ਵਾਲਾ ਕੋਈ, ਚਾਹੇ ਖਾਦੀ ਵਾਲਾ, ਜਿਹੜਾ ਵੀ ਦੋਸ਼ੀ ਹੈ ਉਹਦੀ ਝੋਲੀ 'ਚ ਇਸ ਤਰ੍ਹਾਂ ਦੀ ਖੈਰ ਨਹੀਂ ਪੈਣੀ ਚਾਹੀਦੀ। ਸੋ ਇਹ ਜਿਹੜੇ ਪੁਲਿਸ ਅਧਿਕਾਰੀ ਆ ਹੁਣ ਹੱਥ ਪੱਲਾ ਮਾਰ ਦੇ ਕੇ ਕਿਸੇ ਤਰੀਕੇ ਨਾਲ ਜ਼ਮਾਨਤਾਂ ਲੈ ਲਈਏ, ਕਿਸੇ ਤਰੀਕੇ ਨਾਲ ਅੰਦਰ ਜਾਣ ਤੋਂ ਬਚ ਜਾਈਏ, ਤਾਂ ਇਹਨਾਂ ਦੀ ਜ਼ਮਾਨਤ ਤੇ ਸੁਣਵਾਈ ਤੇ ਵੈਸੇ ਹੋ ਗਈ ਸੀਗੀ ਕੱਲ। ਅੱਜ ਇਹਨਾਂ ਨੇ ਫੈਸਲਾ ਦੇਣਾ ਸੀਗਾ ਅਦਾਲਤ ਵਾਲਿਆਂ, ਉਹਨਾਂ ਨੇ ਜਿਹੜੀਆਂ ਜ਼ਮਾਨਤਾਂ ਸੀ ਉਹ ਖਾਰਜ ਕਰ ਦਿੱਤੀਆਂ। ਹੁਣ ਇਹਨਾਂ ਦੇ ਕੋਲ ਆਪਸ਼ਨ ਹੈ ਉਤਲੀ ਕੋਰਟ ਦੇ ਵਿੱਚ ਜਾ ਸਕਦੇ, ਫਿਰ ਉਹ ਉਤਲੀ ਕੋਰਟ 'ਚ ਵੀ ਜਾ ਸਕਦੇ। ਉਸ ਤੋਂ ਬਾਅਦ ਫਿਰ 2 ਆਪਸ਼ਨ ਹੈ, ਹਾਈ ਕੋਰਟ ਔਰ ਸੁਪਰੀਮ ਕੋਰਟ। ਬਹਰਹਾਲ ਲੱਗਦਾ ਨਹੀਂ ਹੈ ਕਿ ਇਹਨਾਂ ਨੂੰ ਹਾਈ ਕੋਰਟ ਦੇ ਵਿੱਚੋਂ ਵੀ ਛੇਤੀ ਰਾਹਤ ਮਿਲੂਗੀ, ਕਿਉਂਕਿ ਹਾਈ ਕੋਰਟ ਦੇ ਵਿੱਚ ਪਹਿਲਾਂ ਹੀ ਸੁਣਵਾਈ ਹੋ ਕੇ ਹਟੀ ਆ, ਜਿੱਥੇ ਇਹਨਾਂ ਦੀ ਇੱਕ ਪਟੀਸ਼ਨ ਖਾਰਜ ਕਰ ਦਿੱਤੀ ਆ। ਹਾਲਾਂਕਿ ਜ਼ਮਾਨਤ ਵਾਲੀ ਪਟੀਸ਼ਨ ਜਿਹੜੀ ਹੈ ਦੁਬਾਰਾ ਉੱਥੇ ਦਾਇਰ ਕਰ ਸਕਦੇ ਆ। ਦੇਖਣਾ ਹੋਏਗਾ ਕਿ ਭੱਜਦੇ ਕਿੰਨਾ ਕੁ, ਔਰ ਭੱਜ ਕੇ ਅਖੀਰ ਮੇਰੇ ਖਿਆਲ ਦੇ ਨਾਲ ਥੱਕ ਜਾਣਗੇ, ਝੋਲੀ ਇਹਨਾਂ ਦੀ ਭਰੀ ਨਹੀਂ ਜਾਣੀ। ਤੋ ਇਹ ਹੁਣ ਕਰਨੀਆਂ ਭਰਨੀਆਂ ਇੱਥੇ ਹੀ ਆ। ਇਹਨਾਂ ਨੂੰ ਦੇਖਣਾ ਚਾਹੀਦਾ, ਪੁਲਿਸ ਵਾਲਿਆਂ ਨੂੰ ਇਸ ਚੀਜ਼ ਤੋਂ ਸਬਕ ਲੈਣਾ ਚਾਹੀਦਾ ਕਿ ਤੁਸੀਂ ਖਾਦੀ ਵਾਲਿਆਂ ਦੇ ਆਖੇ ਲੱਗ ਕੇ ਇਹੋ ਜਿਹੇ ਕੰਮ ਕਰਦੇ ਬਹਿੰਦੇ ਹੋ, ਮੁੜ ਕੇ ਤੁਹਾਡੇ ਨਾਲ ਕੋਈ ਖੜਦਾ। ਹੁਣ ਸੁਖਬੀਰ ਸਿੰਘ ਬਾਦਲ ਵੀ ਆਖੀ ਜਾਂਦਾ ਕਿ ਜਿਹੜੇ ਦੋਸ਼ੀ ਆ ਪੁਲਿਸ ਵਾਲੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ। ਇਹ ਗੱਲ ਆ ਕਿ ਉਹ ਕਹਿੰਦੇ ਆ ਕਿ ਜਿਹੜਾ ਵੀ ਕੋਈ ਦੋਸ਼ੀ ਆ ਉਹਨੂੰ ਟੰਗ ਦਿਓ,
ਕਹਿਣ ਦਾ ਮਤਲਬ ਆ ਕਿ ਜਿਹੜੇ ਸਰਕਾਰ ਵਾਲੇ ਹੁੰਦੇ ਆ 5 ਸਾਲ ਉਹ ਆਪਣੀ ਐਸ਼ਪ੍ਰਸਤੀ ਕਰਕੇ ਨਿਕਲ ਜਾਂਦੇ ਆ, ਫਿਰ ਭੁਗਤਣੀਆਂ ਤੁਹਾਨੂੰ ਵੀ ਪੈਣੀਆਂ। ਇਹ ਪੁਲਿਸ ਨੂੰ ਦੇਖਣਾ ਚਾਹੀਦਾ। ਉਸ ਤਰ੍ਹਾਂ ਇੱਕ ਵੱਡੀ ਖਬਰ ਆਉਂਦੀ ਪਈ ਆ, ਹਾਲਾਂਕਿ ਮੈਂ ਆਪਣੇ ਤੌਰ ਤੇ ਪੁਸ਼ਟੀ ਨਹੀਂ ਕਰਦਾ ਜੀ, ਕਿ ਭਗਵੰਤ ਮਾਨ ਨੂੰ ਵੀ ਦੱਸਦੇ ਆ ਕਿ SIT ਤਲਬ ਕਰ ਸਕਦੀ ਹੈ। ਇਹਦੇ ਵਿੱਚ ਇੱਕ ਹਵਾਲਾ ਦਿੱਤਾ ਜਾ ਰਿਹਾ ਕਿ ਖੇਤਾ ਸਿੰਘ ਨਾਂ ਦਾ ਇੱਕ ਬੰਦਾ ਜਿਹੜਾ ਕਿ ਬਹਿਬਲ ਕਲਾਂ ਦੇ ਵਿੱਚ ਜਿੱਥੇ ਗੋਲੀਬਾਰੀ ਹੋਈ ਸੀਗੀ, ਉਹ ਜਿਹੜਾ ਬੰਦਾ ਧਰਨੇ ਦੀ ਅਗਵਾਈ ਕਰਦਾ ਪਿਆ ਸੀਗਾ, ਉਹਨੇ ਇੱਕ ਬਿਆਨ ਦਿੱਤਾ ਕਿ ਜਿਹੜੀਆਂ ਗੋਲੀਆਂ ਚੱਲੀਆਂ ਸੀ ਉਹਦੇ ਵਿੱਚੋਂ ਇੱਕ ਗੋਲੀ ਦਾ ਖੋਲ ਭਗਵੰਤ ਮਾਨ ਨੂੰ ਦਿੱਤਾ ਸੀਗਾ। ਤਾਂ ਹੁਣ ਦੱਸਦੇ ਕਿ SIT ਹਰੇਕ ਨੁਕਤੇ ਤੇ ਬਰੀਕੀ ਨਾਲ ਅੱਖ ਰੱਖ ਕੇ ਚੱਲਦੀ ਪਈ ਆ ਕਿ ਕੀ ਭਗਵੰਤ ਮਾਨ ਨੂੰ ਵੀ ਇਸ ਮਾਮਲੇ 'ਚ ਸੱਦਿਆ ਜਾ ਸਕਦਾ, ਕੋਈ ਗੁੰਜਾਇਸ਼ ਬਣਦੀ ਹੈ ਜਾਂ ਨਹੀਂ ਬਣਦੀ। ਇਹ ਇੱਕ ਨਵੀਂ ਅਪਡੇਟ ਹੈ, ਹਾਲਾਂਕਿ ਸਵੇਰੇ ਪਤਾ ਲੱਗੂਗਾ ਇਹਦੀ ਪੂਰੀ ਤਫਸੀਲ ਦਾ, ਪਰ ਕੁਛ ਵੈਬਸਾਈਟ ਤੇ ਇਹ ਖਬਰ ਜਿਹੜੀ ਆ ਉਹ ਆਈ ਹੋਈ। ਬਹਰਹਾਲ ਜੇ ਭਗਵੰਤ ਮਾਨ ਨੂੰ ਤਲਬ ਕੀਤਾ ਜਾਂਦਾ, ਹੋਣਾ ਤਾਂ ਕੀ ਆ ਇਸ ਮਾਮਲੇ ਦੇ ਵਿੱਚ ਕੋਈ ਬਹੁਤਾ ਮੇਰੇ ਖਿਆਲ ਦੇ ਨਾਲ ਭਗਵੰਤ ਮਾਨ ਲਈ ਖਤਰਾ ਤੇ ਹੈ ਨਹੀਂਗਾ, ਪਰ ਇੱਕ ਵਾਰੀ ਉਹ ਤੁਹਾਨੂੰ ਪਤਾ ਹੀ ਕਿ ਨਕਾਰਾਤਮਕ ਖਬਰ ਬਣ ਜਾਂਦੀ। ਜਿਸ ਤਰ੍ਹਾਂ ਅੱਗੇ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਤਾਂ ਹੋਇਆ ਕੁਛ ਵੀ ਨਹੀਂ ਹੁਣ ਤੱਕ, ਪਰ ਜਦੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਤਾਂ ਅਚਾਨਕ ਤੁਸੀਂ ਦੇਖਿਆ ਹੋਣਾ ਕਿ ਅਕਾਲੀ ਦਲ ਜਿਹੜਾ ਪਹਿਲਾਂ ਹੀ ਬਿਪਤਾ ਦਾ ਮਾਰਿਆ ਸੀਗਾ ਤਾਂ ਬਹੁਤ ਵੱਡੀ ਮੁਸੀਬਤ ਚ ਘਿਰ ਗਿਆ। ਨਕਾਰਾਤਮਕ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਵੇਵ ਬਣ ਜਾਂਦੀ ਹੈ ਤੁਹਾਡੇ ਖਿਲਾਫ। ਉਹ ਦੇਖਦੇ ਆ ਕਿ ਮਾਜਰਾ ਕਿੱਥੋਂ ਤੱਕ ਚੱਲਦਾ। ਬਹਰਹਾਲ ਜਿਹੜੀਆਂ ਇਸ ਸਮੇਂ ਦੀਆਂ ਜੇ ਆਪਾਂ ਸਾਰੀਆਂ ਕੁੰਡੀਆਂ ਦੇਖੀਏ ਜੋ ਮਿਲਦੀਆਂ ਪਈਆਂ ਨੇ ਆਪੋ ਵਿੱਚ, ਤਾਂ ਲੱਗਦਾ ਉਹ ਮਾਮਲਾ ਦੂਰ ਤੱਕ ਜਾਊਗਾ। ਜੀ ਜੀ, ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਦੱਸੀ ਕਲੇਸ਼ ਦੀ ਅਸਲੀ ਵਜ੍ਹਾ। ਦੇਖੋ ਕਲੇਸ਼ ਇਹਨਾਂ ਦਾ ਜਿਹੜਾ ਉਹ ਸੜਕ ਤੱਕ ਆਇਆ ਹੀ ਪਿਆ, ਤੁਹਾਨੂੰ ਪਤਾ ਹੀ ਆ। ਜਦੋਂ ਸੜਕਾਂ ਤੱਕ ਕਲੇਸ਼ ਆ ਜਾਂਦੇ ਆ ਤੇ ਫਿਰ ਉਹ ਲੋਕੀ ਸੱਚੀ ਕਹਿੰਦੇ ਕਿ ਕਲਾ ਕਲੰਦਰ ਵਸੇ ਘੜਿਓ ਪਾਣੀ ਨਾ ਸੇ, ਫਿਰ ਘੜਿਆਂ ਚੋਂ ਪਾਣੀ ਵੀ ਨਾ ਸੀ ਜਾਂਦਾ। ਇਹਨਾਂ ਨੇ ਜਿਹੜਾ ਕਾਰਨ ਦੱਸਿਆ, ਜੋ ਕਾਰਕ ਦੱਸਿਆ ਇਸ ਸਾਰੇ ਘਟਨਾਕ੍ਰਮ ਦਾ, ਤੇ ਉਹ ਹੈਰਾਨ ਕਰਦਾ। ਉਹ ਕਹਿੰਦੇ ਆ ਕਿ ਦੇਖੋ ਜੀ 17 ਮੈਂਬਰੀ ਗੁਰਦੁਆਰਾ ਬੋਰਡ ਜਿਹੜਾ ਹਜ਼ੂਰ ਸਾਹਿਬ ਤਖਤ ਦਾ, ਤਾਂ ਤਖਤ ਹਜ਼ੂਰ ਸਾਹਿਬ ਦਾ ਜਿਹੜਾ ਬੋਰਡ ਆ ਉਹਦੇ ਵਿੱਚ ਤਜਵੀਜ਼ਨ ਜਿੱਦਾਂ 2 ਸਿੱਖ ਮੈਂਬਰ ਪਾਰਲੀਮੈਂਟ ਦੇ ਨਾਂ ਭੇਜਣੇ ਸੀਗੇ, ਉਹਨਾਂ ਨੇ ਮੰਗੇ, ਪਰ ਇਹਨਾਂ ਨੇ ਲਿਖ ਕੇ ਭੇਜ ਦਿੱਤਾ ਕਿ ਸੰਸਦ ਦੇ ਵਿੱਚ ਸਿੱਖ ਮੈਂਬਰ ਪਾਰਲੀਮੈਂਟ ਮੌਜੂਦ। ਉਹ ਕਹਿੰਦੇ ਕਿ ਇੱਥੋਂ ਅਸਲ 'ਚ ਸਾਡਾ ਰੇੜਕਾ ਪਿਆ। ਕਹਿੰਦੇ ਕਿ ਇਹਨਾਂ ਨੇ ਸਿੱਖ ਸੰਸਦ ਨਾ ਹੋਣ ਦਾ ਐਤਰਾਜ਼ਯੋਗ ਜਵਾਬ ਦੇ ਦਿੱਤਾ। ਮਤਲਬ ਕਿ ਮਾਮਲਾ ਇਹ ਪਾਰਲੀਮੈਂਟਰੀ ਅਫੇਅਰਸ ਦਾ ਹੀ ਆ। ਉਹ ਕਹਿੰਦੇ ਆ ਕਿ ਸੰਸਦ ਦੇ ਵਿੱਚ ਉਹਨਾਂ ਨੇ 2 ਸਿੱਖ ਪਾਰਲੀਮੈਂਟ ਮੈਂਬਰ ਮੰਗੇ ਸੀਗੇ, ਤਾਂ ਇਹਨਾਂ ਨੇ ਜਵਾਬ ਦੇ ਦਿੱਤਾ ਔਰ ਇਹ ਕਹਿ ਕੇ ਜਵਾਬ ਦਿੱਤਾ ਕਿ ਪਾਰਲੀਮੈਂਟ ਮੈਂਬਰ ਹੈ ਨਹੀਂ। ਤਾਂ ਇੱਥੋਂ ਹੀ ਸਾਡਾ ਅਸਲ ਦੇ ਵਿੱਚ ਰੌਲਾ ਪਿਆ। ਖੈਰ ਹੁਣ ਇਹ ਵੇਖਣਾ ਦਿਲਚਸਪ ਹੋਏਗਾ ਕਿ ਰੌਲਾ ਕਿੱਥੋਂ ਤੱਕ ਜਾਂਦਾ। ਉਹਦਾ ਅੰਦਰ ਖਾਤਿਓਂ ਇਹ ਖਬਰਾਂ ਨਿਕਲਦੀਆਂ ਪਈਆਂ ਕਿ ਸੁਖਬੀਰ ਸਿੰਘ ਬਾਦਲ ਤੇ ਅਮਿਤ ਸ਼ਾਹ ਦੀ ਮੀਟਿੰਗ ਹੋ ਸਕਦੀ ਆ। ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਹੋ ਸਕਦਾ ਕਿ ਇਸੇ ਦਰਮਿਆਨ ਹੀ ਖਬਰ ਆ ਜਾਵੇ ਕਿ ਹੋ ਗਈ ਆ। ਉਹਦਾ ਜੇ ਨਹੀਂ ਤੇ ਦੱਸਦੇ ਆ ਕਿ ਇਸ ਮੀਟਿੰਗ ਦਾ ਬਹੁਤ ਜਲਦੀ ਹੋਣਾ ਜਿਹੜਾ ਤੈਅ ਆ, ਕਿਉਂਕਿ ਇਹਨਾਂ ਨੇ ਕੋਰ ਕਮੇਟੀ ਦੀ ਮੀਟਿੰਗ ਵੀ ਸੱਦੀ ਹੋਈ ਆ। ਕੋਰ ਕਮੇਟੀ ਦੇ ਵਿੱਚ ਕੋਈ ਵੱਡਾ ਫੈਸਲਾ ਨਾ ਲਿਆ ਜਾਵੇ, ਇਸ ਤੋਂ ਪਹਿਲਾਂ ਅਮਿਤ ਸ਼ਾਹ ਤੇ ਸੁਖਬੀਰ ਸਿੰਘ ਬਾਦਲ ਦੀ ਗੱਲਬਾਤ ਜ਼ਰੂਰ ਹੋ ਸਕਦੀ ਹੈ। ਜੇ ਮੀਟਿੰਗ ਨਹੀਂ ਹੋ ਸਕਦਾ ਟੈਲੀਫੋਨ ਤੇ ਗੱਲਬਾਤ ਕਰ ਲੈਣ, ਕਿਉਂਕਿ ਅਮਿਤ ਸ਼ਾਹ ਹੋਰੀ ਇਸ ਮੌਕੇ ਤੇ ਨਹੀਂ ਚਾਹੁੰਦੇ ਕਿ ਸੁਖਬੀਰ ਸਿੰਘ ਬਾਦਲ ਦੀ ਬ੍ਰਿਗੇਡ ਹੈ ਜਿਹੜੀ ਕੋਈ ਵੱਡਾ ਧਮਾਕਾ ਕਰ ਦੇਵੇ। ਤਾਂ ਕੱਲ ਦਾ ਦਿਨ ਹੈ ਜਿਹੜਾ ਉਹ ਬੜਾ ਮਹੱਤਵਪੂਰਨ ਰਹੇਗਾ। ਜੇ ਤੇ ਕੋਰ ਕਮੇਟੀ ਦੇ ਵਿੱਚ ਮਾੜੇ ਮੋਟੇ ਰੋਸੇ ਗਿਲੇ ਕਰਕੇ ਸ਼ਾਂਤ ਹੋ ਜਾਂਦੇ ਆ ਤਾਂ ਸਮਝ ਲਓ ਕਿ ਅਮਿਤ ਸ਼ਾਹ ਨੇ ਟਿਕਾ ਲਿਆ, ਤੇ ਜੇ ਧਮਾਕਾ ਕਰ ਦਿੰਦੇ ਆ ਤੇ ਕਹਿਣਾ ਕੀ ਆ। ਜੀ ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਰਾਜਸਥਾਨ ਫੀਡਰ ਦਾ ਪਾਣੀ ਹੋਇਆ ਗੰਦਾ, ਜ਼ਹਿਰੀਲੇ ਪਾਣੀ ਕਾਰਨ ਮਰ ਰਹੇ ਨੇ ਜੀਵ ਜੰਤੂ। ਇਹ ਤੇ ਕਮਾਲ ਦੀ ਗੱਲ ਹੈ ਕਿ ਉਦਾਂ ਤੇ ਜੇ ਆਪਾਂ ਦੇਖੀਏ ਤੇ ਗਰਮੀਆਂ ਗੁਰਮੀਆਂ ਦੇ ਵਿੱਚ ਤੇ ਆਪਾਂ ਮੰਨਦੇ ਆ ਕਈ ਵਾਰ ਮੀਂਹ ਆ ਜਾਂਦਾ, ਕਈ ਵਾਰ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਵਹਿ ਕੇ ਵਿੱਚ ਆ ਜਾਂਦੀਆਂ। ਸਿਆਲਾਂ ਦੇ ਵਿੱਚ ਇਸ ਤਰ੍ਹਾਂ ਪਾਣੀ ਜਿਹੜਾ ਉਹ ਗੰਦਲਾ ਹੋ ਜਾਣਾ, ਪਲੀਤ ਹੋ ਜਾਣਾ ਹੈਰਾਨ ਕਰਦਾ। ਔਰ ਪਾਣੀ ਬਿਲਕੁਲ ਉਸੇ ਤਰ੍ਹਾਂ ਹੀ ਗੰਦਾ ਜਿਵੇਂ ਪਿਛਲੀਆਂ ਗਰਮੀਆਂ 'ਚ ਆਪਾਂ ਵੇਖਿਆ ਸੀਗਾ, ਜਦੋਂ ਸਤਲੁਜ ਦੇ ਵਿੱਚ ਅਚਾਨਕ ਗੰਦਾ ਪਾਣੀ ਆ ਗਿਆ ਸੀਗਾ, ਬਹੁਤ ਸਾਰੀਆਂ ਮਛਲੀਆਂ ਮਰ ਗਈਆਂ ਸੀਗੀਆਂ, ਬਹੁਤ ਸਾਰੇ ਹੋਰ ਜੀਵ ਜੰਤੂ ਆ ਜਿਹੜੇ ਉਹ ਮਰ ਗਏ ਸੀਗੇ। ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੂਰੇ ਦੁਨੀਆ ਦੇ ਵਿੱਚ ਇੱਥੋਂ ਦੀ ਸਰਕਾਰ ਦੇ ਵਿਰੁੱਧ ਲਹਿਰ ਉੱਠੀ ਸੀ ਕਿ ਤੁਸੀਂ ਕਰ ਕੀ ਰਹੇ ਹੋ, ਗੰਦ ਕੀ ਪਾਇਆ ਰੱਖਿਆ, ਤੁਸੀਂ ਤੁਹਾਡਾ ਆਬੋ ਹਵਾ ਹੀ ਤੁਹਾਨੂੰ ਸੰਭਾਲਿਆ ਨਹੀਂ ਜਾਂਦਾ ਤੇ ਕੀ ਸੰਭਾਲੋਗੇ ਤੁਸੀਂ ਸਟੇਟ, ਕੀ ਸੰਭਾਲੋਗੇ ਤੁਸੀਂ ਆਵਾਮ ਨੂੰ। ਤਾਂ ਉਹ ਵੈਸਾ ਹੀ ਪਾਣੀ ਹੈ ਜਿਹੜਾ ਉਹ ਫਿਰ ਰਾਜਸਥਾਨ ਫੀਡਰ 'ਚ ਆ ਰਿਹਾ।
ਰਾਜਸਥਾਨ ਫੀਡਰੋ ਨਹਿਰ ਆ ਜਿਹੜੀ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਇਹਨਾਂ ਜ਼ਿਲ੍ਹਿਆਂ ਚੋਂ ਹੁੰਦੀ ਹੋਈ ਅੱਗੇ ਰਾਜਸਥਾਨ ਚ ਐਂਟਰ ਕਰ ਜਾਂਦੀ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨੇ ਜ਼ਿਲ੍ਹਿਆਂ ਚ ਇੱਥੇ ਪੰਜਾਬ ਚ ਪਾਣੀ ਜਾਂਦਾ। ਉਸ ਤੋਂ ਬਾਅਦ ਰਾਜਸਥਾਨ, ਬਹੁਤ ਵੱਡਾ ਹਿੱਸਾ ਰਾਜਸਥਾਨ ਦਾ ਜਿੱਥੇ ਜਾ ਕੇ ਪਾਣੀ ਸਪਲਾਈ ਹੁੰਦਾ। ਇਹ ਪਾਣੀ ਹੈ ਜਿੱਥੇ ਜਿੱਥੇ ਵੀ ਜਾਂਦਾ ਉੱਥੇ ਪਾਣੀ ਕਾਹਦਾ ਤੇਜ਼ਾਬ ਹੀ ਹੈ, ਤੇਜ਼ਾਬ ਬਣ ਕੇ ਮਾਰ ਕਰਦਾ ਪਿਆ। ਤਾਂ ਇਹ ਹੁਣ ਵੇਖਣਾ ਪਊਗਾ ਕਿ ਅਸਲ ਦੇ ਵਿੱਚ ਕਹਾਣੀ ਕੀ ਆ। ਤੇ ਲੱਗਦਾ ਇਹੋ ਹੀ ਆ ਕਿ ਕਿਸੇ ਉਦਯੋਗਿਕ ਇਕਾਈ ਨੇ ਫੇਰ ਜੰਗ ਝਾੜ ਦਿੱਤਾ। ਹੁਣ ਕਿਹੜੀ ਉਦਯੋਗਿਕ ਇਕਾਈ ਆ ਉਹ ਤੇ ਪਤਾ ਕਰਨਾ ਪਊਗਾ। ਵੈਸੇ MGT ਨੂੰ ਇੱਕ ਰਿਪੋਰਟ ਗਈ ਆ, ਜਿਹੜੇ ਨਿਗਰਾਨ ਮੈਂਬਰ ਆ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੰਤ ਸੀਚੇਵਾਲ, ਉਹਨਾਂ ਦੀ ਦੇਖਰੇਖ ਚ ਜਿਹੜੀ ਉੱਥੇ MGT ਨੂੰ ਰਿਪੋਰਟ ਗਈ ਆ, ਦੱਸਦੇ ਆ ਕਿ ਉਹਨਾਂ ਨੇ ਕੱਲੀ ਇਕਾਈ ਦਾ ਜ਼ਿਕਰ ਕੀਤਾ ਕਿ ਕਿਹੜੀ ਕਿਹੜੀ ਇਕਾਈ ਜਿਹੜੀ ਰਸਾਇਣ ਸੁੱਟ ਰਹੀ ਹੈ ਦਰਿਆਵਾਂ ਚ। ਇੱਕ ਪਾਸੇ ਇਹ ਪਾਣੀ ਜਿਹੜਾ ਪ੍ਰਤੱਖ ਪ੍ਰਮਾਣ ਹੈ, ਦੂਸਰੇ ਪਾਸੇ ਰਿਪੋਰਟ ਜਿਹੜੀ ਇਸ ਗੱਲ ਦਾ ਸਬੂਤ ਆ ਕਿ ਸਰਕਾਰ ਦੀ ਨਾਅਹਲੀਅਤ ਆ ਕਿ ਸਾਡਾ ਅੰਮ੍ਰਿਤ ਵਰਗਾ ਪਾਣੀ ਸੀਗਾ ਜਿਹੜਾ ਉਹ ਤੇਜ਼ਾਬੀ ਹੋ ਗਿਆ, ਜ਼ਹਿਰੀਲਾ। ਕਿਸੇ ਨੂੰ ਦੋਸ਼ ਕੀ ਦੇਣਾ। ਵੈਸੇ ਸਾਜ਼ਿਸ਼ਾਂ ਕਹਿ ਦਿੰਦੇ ਕਿ ਫਲਾਣਾ ਇਹ ਕਰਦਾ ਸਾਡੇ ਨਾਲ, ਸਾਜ਼ਿਸ਼ਾਂ ਫਲਾਣਾ ਟਮਕਾਣਾ ਕਰਦਾ। ਕਸੂਰ ਸਭ ਤੋਂ ਵੱਡਾ ਪੰਜਾਬ ਦੀ ਲੀਡਰਸ਼ਿਪ ਦਾ, ਜੋ ਐਡੀ ਨਖਿੱਧ ਨਿਕਲੀ ਕਿ ਜਿੱਥੋਂ ਪਾਣੀ ਜਿਹੜਾ ਖੋਇਆ ਗਿਆ ਉਹ ਤਾਂ ਉਹਨੇ ਰੋਕਣਾ ਹੀ ਕੀ ਸੀਗਾ। ਉਲਟਾ ਜਿਹੜਾ ਸੀਗਾ ਉਹ ਨਾ ਤੇ ਧਰਤੀ ਦੀ ਹਿੱਕ ਚੋਂ ਜਿਹੜਾ ਕੱਢਿਆ ਗਿਆ ਉਹ ਨਾ ਉਹ ਰੋਕਿਆ ਗਿਆ, ਤੇ ਜਿਹੜਾ ਸੀਗਾ ਉੱਤੇ ਧਰਤੀ ਤੇ ਨਾ ਹੀ ਉਹਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕਦਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਗਿਆਨੀ ਇਕਬਾਲ ਸਿੰਘ ਖਿਲਾਫ ਕਾਰਵਾਈ ਲਈ ਬੀਬੀਆਂ ਅਕਾਲ ਤਖਤ ਤੇ ਪਹੁੰਚੀਆਂ। ਦੇਖੋ ਇਸ ਮਸਲੇ ਦਾ ਹੁਣ ਪਤਾ ਨਹੀਂ ਕਿੱਥੇ ਕੁ ਜਾ ਕੇ ਹੱਲ ਹੋਊਗਾ, ਪਰ ਰਾਜ ਕਰਮਵੀਰ ਸਿੰਘ ਜੀ, ਦੇਖੋ ਗਿਆਨੀ ਇਕਬਾਲ ਸਿੰਘ ਨੂੰ ਜਿਸ ਤਰ੍ਹਾਂ ਆਪਾਂ ਲੈਂਦੇ ਹਾਂ ਕਿਉਂਕਿ ਉਹ ਵਿਵਾਦਤ ਸ਼ਖਸੀਅਤ ਆ, ਉਹਨਾਂ ਦਾ ਜਦੋਂ ਆਪਾਂ ਕਾਰਜਕਾਲ ਦਾ 10-15 ਸਾਲ ਦਾ ਸਮਾਂ ਜਿਹੜਾ ਉਹ ਵੇਖਦੇ ਹਾਂ ਤਾਂ ਇਹ ਬਹੁਤ ਲਾਈਟਲੀ ਆਪਾਂ ਲੈ ਲੈਂਦੇ ਹਾਂ। ਪਰ ਜੇ ਦੇਖੀਏ ਤੇ ਮੇਰੇ ਖਿਆਲ ਦੇ ਨਾਲ ਇਹ ਸੰਜੀਦਾ ਵਿਸ਼ਾ ਹੈ, ਕਿਉਂਕਿ ਪਹਿਲਾਂ ਉੱਥੋਂ ਦਾ ਪਟਨਾ ਸਾਹਿਬ ਦਾ ਪ੍ਰਬੰਧਨ ਬੋਰਡ ਦਾ ਇੱਕ ਸ਼ਖਸ ਇੱਥੇ ਆ ਕੇ ਸ਼ਿਕਾਇਤ ਕਰਦਾ, ਉਸ ਤੋਂ ਬਾਅਦ ਹੁਣ ਬੀਬੀਆਂ ਆ ਗਈਆਂ, ਉਹਨਾਂ ਨੇ ਵੀ ਸ਼ਿਕਾਇਤ ਕੀਤੀ ਆ। ਇਹ ਦੇਖਣਾ ਪਊਗਾ ਅਕਾਲ ਤਖਤ ਦੇ ਜਥੇਦਾਰ ਨੂੰ ਕਿ ਜੇ ਤੇ ਉਹਨਾਂ ਦਾ ਅਧਿਕਾਰ ਖੇਤਰ ਹੈ, ਵੈਸੇ ਤੇ ਮੇਰੇ ਖਿਆਲ ਦੇ ਨਾਲ ਬਣਦਾ ਅਧਿਕਾਰ ਖੇਤਰ ਤੇ ਬਣਦਾ ਕਿਉਂਕਿ ਉਹ ਵੀ ਜਥੇਦਾਰ ਨੇ, ਤਾਂ ਜੇ ਤੇ ਅਧਿਕਾਰ ਖੇਤਰ ਬਣਦਾ ਕਿ ਇਸ ਤਰ੍ਹਾਂ ਦੀ ਕੋਈ ਸੁਣਵਾਈ ਅਕਾਲ ਤਖਤ ਤੇ ਕੀਤੀ ਜਾ ਸਕਦੀ ਹੈ, ਮਾਮਲਾ ਵਿਚਾਰਿਆ ਜਾ ਸਕਦਾ, ਤਾਂ ਦੇਰ ਨਹੀਂ ਕਰਨੀ ਚਾਹੀਦੀ। ਕਿਉਂਕਿ ਕਿੰਨੀ ਨਮੋਸ਼ੀ ਵਾਲੀ ਗੱਲ ਆ ਕਿ ਲਗਾਤਾਰ ਮੰਗ ਪੱਤਰ ਆ ਰਹੇ ਆ ਅਕਾਲ ਤਖਤ ਤੇ ਕਿ ਤੁਹਾਡਾ ਜਥੇਦਾਰ ਹੈ ਜਿਹੜਾ ਉਹ ਇੱਕ ਤੋਂ ਵੱਧ ਵਿਆਹ ਕਰਵਾਈ ਹੋਈ, ਹੁਣ ਕੋਈ 2 ਕਹਿੰਦਾ, ਕੋਈ 3 ਕਹਿੰਦਾ। ਤਾਂ ਦੂਸਰੇ ਪਾਸੇ ਉਹ ਜਥੇਦਾਰ ਆ ਜਿਹੜਾ RSS ਨਾਲ ਵੀ ਸਟੇਜਾਂ ਸਾਂਝੀਆਂ ਕਰ ਲੈਂਦਾ, ਜਿਹੜਾ ਆਪਣੇ ਕੋਲੋਂ ਹੋਰ ਵੀ ਬਹੁਤ ਕੁਛ ਬੋਲੀ ਜਾਂਦਾ, ਬਹੁਤ ਕੁਛ ਕਰੀ ਜਾਂਦਾ। ਮੇਰੇ ਖਿਆਲ ਦੇ ਨਾਲ ਇਸ ਚੀਜ਼ ਨੂੰ ਰੋਕਣਾ ਚਾਹੀਦਾ। ਅਕਾਲ ਤਖਤ ਦਾ ਜਥੇਦਾਰ ਜੇ ਅਸਮਰੱਥ ਹੋ ਜਾਂਦਾ, ਜੇ ਕੋਈ ਡਰ ਤਾਂ ਹੈ ਗਿਆਨੀ ਇਕਬਾਲ ਸਿੰਘ ਦਾ, ਜਿਵੇਂ ਉਹ ਕਰਦਾ ਹੀ ਆ, ਤੁਹਾਨੂੰ ਪਤਾ ਹੀ ਆ ਕਿ ਮੈਂ ਅੱਗੇ ਵੀ ਦੱਸਿਆ ਸੀਗਾ ਕਿ ਉਹਨੇ ਸਾਰੇ ਦਾ ਸਾਰਾ ਜਿਹੜਾ ਪ੍ਰਬੰਧਕੀ ਬੋਰਡ ਸੀਗਾ, ਜਿਹੜਾ ਤਖਤ ਪਟਨਾ ਸਾਹਿਬ ਦਾ, ਉਹਦਾ ਸਾਰਾ ਪ੍ਰਬੰਧਕੀ ਬੋਰਡ ਜਿਹੜਾ ਸੀਗਾ ਉਹਨੇ ਤਨਖਾਹੀਆ ਕਰਾਰ ਦੇ ਦਿੱਤਾ ਸੀ। ਫਿਰ ਇੱਥੋਂ ਵਾਲੇ ਜਥੇਦਾਰ ਨੂੰ ਵੀ ਉਹਨੇ ਤਨਖਾਹੀਆ ਕਰਾਰ ਦੇ ਦਿੱਤਾ ਸੀਗਾ, ਸਮੇਤ ਉਦੋਂ ਐਡ ਗ੍ਰੰਥੀ ਹੁੰਦਾ ਸੀਗਾ ਗਿਆਨੀ ਗੁਰਬਚਨ। ਤਾਂ ਜੇ ਕੋਈ ਡਰ ਪੈ ਹੈ ਤੇ ਉਹ ਲਾ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਠੀਕ ਉਸ ਤਰ੍ਹਾਂ ਦੀ ਜ਼ਰੂਰਤ ਵਿਖਾਉਣੀ ਚਾਹੀਦੀ ਆ ਜਿਸ ਤਰ੍ਹਾਂ ਉਹਨੇ ਅਵਤਾਰ ਸਿੰਘ ਹਿੱਤ ਦੇ ਮਾਮਲੇ 'ਚ ਮਾਫੀ ਮੰਗਣ ਵੇਲੇ ਜਦੋਂ ਤਨਖਾਹੀਆ ਕਰਾਰ ਦਿੱਤਾ ਗਿਆ ਉਦੋਂ ਵਿਖਾਈ। ਹਾਲਾਂਕਿ ਉਹ ਸਟੇਜ ਵਾਲੀ ਜਿਹੜੀ ਤਸਵੀਰ ਉਹਦੀ ਕਹਾਣੀ ਆਪਾਂ ਅੱਗੇ ਵੇਖਦੇ ਨੂੰ ਸ਼ੋਈ ਸੀਗੀ, ਪਰ ਜਿਹੜੀ ਉਹਨਾਂ ਨੇ ਪਰੰਪਰਾ ਬਹਾਲ ਕੀਤੀ ਆ ਕਿ ਬੰਦ ਕਮਰੇ 'ਚ ਤਨਖਾਹ ਨਹੀਂ ਲੱਗੂਗੀ, ਸੰਗਤ 'ਚ ਬੈਠਣਾ ਪਊਗਾ, ਖੁੱਲੇ ਰੂਪ 'ਚ ਤੁਹਾਨੂੰ ਤਨਖਾਹ ਸੁਣਨੀ ਪਊਗੀ। ਤਾਂ ਜਿੱਦਾਂ ਉਹਨਾਂ ਨੇ ਉਹ ਪਰੰਪਰਾ ਬਹਾਲ ਕੀਤੀ ਆ ਤਾਂ ਜ਼ਰੂਰਤ ਵੀ ਮੇਰੇ ਖਿਆਲ ਦੇ ਨਾਲ ਬਹਾਲ ਕਰ ਦੇਣੀ ਚਾਹੀਦੀ ਆ। ਇਹ ਮਾਮਲਾ ਇੱਕ ਪਾਸੇ ਲੱਗਣਾ ਚਾਹੀਦਾ, ਗਿਆਨੀ ਇਕਬਾਲ ਸਿੰਘ ਦਾ ਵੀ ਪੱਖ ਸੁਣ ਲੈਣਾ ਚਾਹੀਦਾ, ਉਹਨਾਂ ਦੀ ਜਿਹੜੀ ਪੀੜਤ ਪਤਨੀ ਆ ਉਹਦਾ ਵੀ ਪੱਖ ਸੁਣ ਲੈਣਾ ਚਾਹੀਦਾ। ਉਸ ਤੋਂ ਬਾਅਦ ਜੋ ਵੀ ਧਾਰਮਿਕ ਰਹੁ ਰੀਤ ਆ, ਜੋ ਵੀ ਦਾਇਰਾ ਧਾਰਮਿਕ ਪਰੰਪਰਾਵਾਂ ਦਾ, ਉਹਦੇ ਮੁਤਾਬਕ ਫਿਰ ਕਾਰਵਾਈ ਕਰ ਦੇਣੀ ਚਾਹੀਦੀ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਸਿਟੀ ਸੈਂਟਰ ਘੁਟਾਲੇ ਤੇ ਸਰਕਾਰ ਨੇ ਕਿਹਾ ਸੁਮੇਧ ਸੈਣੀ ਦਾ ਧਿਰ ਬਣਨ ਦਾ ਕੋਈ ਹੱਕ ਹੀ ਨਹੀਂ। ਦੇਖੋ ਇਹ ਮਾਮਲਾ ਜਿਹੜਾ ਉਹ ਵਾਹਵਾ ਦਿਨ ਦਾ ਜਿਹੜੇ ਚਰਚਾ ਆ, ਕਦੇ ਕਦੇ ਸੁਣਵਾਈ ਹੁੰਦੀ ਹੈ ਤੇ ਖਬਰ ਬਣ ਜਾਂਦੀ ਆ। ਕੁੱਲ ਮਿਲਾ ਕੇ ਹੁਣ ਇਹ ਮਾਮਲਾ ਜਿਹੜਾ ਆ ਗਿਆ ਬਿਲਕੁਲ ਜਿਵੇਂ ਕਹਿ ਲਈਏ ਨਾ ਕੰਢਿਆਂ ਤੇ, ਪੰਜਾਬੀ ਚ ਕਹਿੰਦੇ ਹੁੰਦੇ ਕਿ ਹੁਣ ਕੰਢਿਆਂ ਤੇ ਆ ਗਿਆ, ਮਤਲਬ ਕਿ ਫੈਸਲਾ ਕੁਨ ਮੋੜ ਚ ਆ ਗਿਆ, ਫੈਸਲਾ ਕੁਨ ਦੌਰ ਦੇ ਵਿੱਚ ਆ ਗਿਆ। ਤਾਂ ਕੱਲ ਵੀ ਸੁਣਵਾਈ ਹੋਈ ਆ, ਇਹਦੇ ਵਿੱਚ 2 ਚੀਜ਼ਾਂ ਹੋਈਆਂ। ਇੱਕ ਤੇ ਜਿਹੜੀ ਸਰਕਾਰ ਆ ਉਹਨਾਂ ਨੇ ਆਖਿਆ ਕਿ ਜਿਹੜਾ ਸੁਮੇਧ ਸਿੰਘ ਸੈਣੀ ਆ ਉਹ ਕਦੇ ਵੀ ਆਪਣੀ ਟਰਮ ਦੇ ਵਿੱਚ ਜਦੋਂ ਉਹ ਵਿਜੀਲੈਂਸ ਬਿਊਰੋ ਦਾ ਮੁਖੀ ਸੀਗਾ
ਉਹ ਕਦੇ ਵੀ ਅਦਾਲਤ 'ਚ ਇਸ ਮਾਮਲੇ ਦੇ ਮੁਤਲਕ ਪੇਸ਼ ਨਹੀਂ ਹੋਇਆ ਤੇ ਹੁਣ ਉਹਦਾ ਕੀ ਹੱਕ ਬਣਦਾ ਕੋਈ ਨਿੱਜੀ ਤੌਰ ਤੇ ਪਾਰਟੀ ਬਣੇ। ਸਰਕਾਰ ਨੇ ਤਰਕ ਦਿੱਤਾ ਜਿਹਦੇ ਤੇ ਹੁਣ ਮੇਰੇ ਖਿਆਲ ਦੇ 5-7 ਦਿਨਾਂ ਨੂੰ ਫੇਰ ਬਾਅਦ ਦੇ ਵਿੱਚ ਸੁਣਵਾਈ ਹੋਣੀ ਹੈ। ਪਰ ਦੂਜੀ ਚੀਜ਼, ਇੱਕ ਸੁਮੇਧ ਸੈਣੀ ਦੇ ਵਕੀਲ ਨੇ ਵੀ ਬੜੀ ਦਿਲਚਸਪ ਦੱਸੀ ਆ। ਉਹ ਕਹਿੰਦਾ ਕਿ ਸਰਕਾਰ ਦੀ ਜਿਹੜੀ ਵਿਜੀਲੈਂਸ ਆ ਉਹ ਤੇ ਇੱਕ ਪਾਸੇ ਕਹਿੰਦੀ ਆ ਕਿ ਇਸ ਮਾਮਲੇ ਦੇ ਵਿੱਚ ਸਬੂਤ ਹੀ ਕੋਈ ਨਹੀਂ ਤੇ ਇਹ ਮਾਮਲਾ ਜਿਹੜਾ ਕਲੋਜ਼ ਕਰ ਦੇਣਾ ਚਾਹੀਦਾ, ਯਾਨੀ ਕਲੋਜ਼ਰ ਰਿਪੋਰਟ ਫਾਈਲ ਕਰਦੀ ਆ। ਪਰ ਦੂਸਰੇ ਪਾਸੇ ਸਥਾਨਕ ਸਰਕਾਰਾਂ, ਜੋ ਕਿ ਇੱਕ ਵਿਭਾਗ ਆ, ਇੱਕ ਮੰਤਰਾਲਾ ਤੇ ਜਿਹਦਾ ਚੀਫ ਹੈਗਾ ਨਵਜੋਤ ਸਿੰਘ ਸਿੱਧੂ, ਤਾਂ ਉਹ ਕਹਿੰਦੇ ਕਿ ਸਥਾਨਕ ਸਰਕਾਰਾਂ ਦਾ ਜਿਹੜਾ ਵਿਭਾਗ ਆ ਉਹ ਖੁਦ ਇਸਤਗਾਸਾ ਪੱਖ ਦਾ ਐਫੀਡੈਵਿਟ ਫਾਈਲ ਕਰਦਾ। ਉਹ ਕਹਿੰਦਾ ਕਿ ਨਹੀਂ ਜੀ, ਅਸਲ ਦੇ ਵਿੱਚ ਕਹਾਣੀ ਇਹ ਆ ਕਿ ਘੁਟਾਲਾ ਹੋਇਆ। ਤੋ ਉਹ ਕਹਿੰਦੇ ਆ ਕਿ ਜਿਹੜਾ ਇਸਤਗਾਸਾ ਪੱਖ ਇੱਕ ਪਾਸੇ ਉਹ ਕਹਿੰਦਾ ਕਿ ਨਹੀਂ ਜੀ ਬਣਦਾ ਹੀ ਨਹੀਂਗਾ, ਸਬੂਤ ਹੀ ਹੈ ਨਹੀਂ ਕੋਈ, ਜਦ ਕਿ ਸਥਾਨਕ ਸਰਕਾਰਾਂ ਕਹਿੰਦੀਆਂ, ਸਥਾਨਕ ਸਰਕਾਰਾਂ ਦਾ ਵਿਭਾਗ ਕਹਿੰਦਾ ਕਿ ਨਹੀਂ ਜੀ ਮਾਮਲਾ ਘੁਟਾਲੇ ਦਾ ਹੈ। ਸਥਾਨਕ ਸਰਕਾਰਾਂ ਦਾ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੰਤਰੀ ਆ ਨਵਜੋਤ ਸਿੱਧੂ, ਇਹਦਾ ਮਤਲਬ ਇਹ ਆ ਕਿ ਸਰਕਾਰ ਦੀ ਵਿਜੀਲੈਂਸ ਕੁਛ ਹੋਰ ਕਹਿ ਰਹੀ ਆ, ਸਰਕਾਰ ਦਾ ਇੱਕ ਮੰਤਰਾਲਾ ਕੁਛ ਹੋਰ ਕਹਿ ਰਿਹਾ। ਤਾਂ ਮੰਤਰਾਲਾ ਨਵਜੋਤ ਸਿੰਘ ਸਿੱਧੂ ਦਾ, ਇਹਦਾ ਮਤਲਬ ਹੈ ਅੰਦਰ ਖਾਤੇ ਹੋਰ ਵੀ ਖਿਚੜੀ ਪੱਕ ਰਹੀ ਹੈ। ਜੀ ਜੀ, ਅਗਲੀ ਗੱਲ ਕਰਦੇ ਹਾਂ। ਕਰਤਾਰਪੁਰ ਕੋਰੀਡੋਰ ਦੇ ਵਿੱਚ ਨੀਂਹ ਪੱਥਰ ਵਿਵਾਦ ਤੇ ਮੰਤਰੀ ਨੂੰ ਨਹੀਂ ਮਿਲ ਰਹੀ ਜਾਣਕਾਰੀ। ਦੇਖੋ, ਤੁਹਾਨੂੰ ਯਾਦ ਹੋਣਾ ਨਾਵਾਂ ਤੇ ਚੇਪੀ ਲਾਈ, ਉਹ ਸੀਨ ਜਿਹੜਾ ਬੜਾ ਚੱਲਿਆ ਸੀਗਾ, ਬੜੀ ਵਾਇਰਲ ਹੋਈ ਸੀਗੀ ਵੀਡੀਓ, ਜਦੋਂ ਸੁਖਜਿੰਦਰ ਸਿੰਘ ਰੰਧਾਵਾ ਚੇਪੀਆਂ ਲਾ ਰਿਹਾ ਨਾਂ ਤੇ, ਉਹ ਜਿੱਦਾਂ ਪੈਂਚਰ ਨਹੀਂ ਲਾਉਂਦੇ ਲੋਕ ਟਿਊਬ ਨੂੰ, ਸਾਈਕਲ ਦੀ ਟਿਊਬ, ਉਹ ਓਦਾਂ ਦੇ ਪੈਂਚਰ ਜੇ ਲਾ ਕੇ ਨਾਂ ਛੁਪਾ ਰਿਹਾ ਸੀਗਾ। ਹਾਲਾਂਕਿ ਉਹ ਮਾਮਲਾ ਜਿਹੜਾ ਸੀਗਾ ਉਹ ਸੀਗਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧੀਨ। ਉਹ ਜਿਹੜਾ ਨੀਂਹ ਪੱਥਰ ਆਇਆ ਸੀਗਾ, ਨੀਂਹ ਪੱਥਰ ਤੇ ਪ੍ਰਕਾਸ਼ ਸਿੰਘ ਬਾਦਲ ਦਾ ਵੀ ਨਾਂ ਲਿਖ ਦਿੱਤਾ ਗਿਆ, ਸੁਖਬੀਰ ਸਿੰਘ ਬਾਦਲ ਦਾ ਵੀ ਨਾਂ ਲਿਖ ਦਿੱਤਾ ਗਿਆ। ਉਹਨਾਂ ਨਾਵਾਂ ਤੋਂ ਸੁਖਜਿੰਦਰ ਸਿੰਘ ਰੰਧਾਵਾ ਬੜਾ ਚਿੜਿਆ ਸੀ, ਫਿਰ ਉਹਨੇ ਟੇਪ ਲਾ ਦਿੱਤੀ ਸੀ ਇਹਨਾਂ ਨਾਵਾਂ ਤੇ, ਔਰ ਪ੍ਰੋਟੋਕਾਲ ਦੇ ਮੁਤਾਬਕ ਉਹ ਨਾਂ ਉੱਤੇ ਲਿਖੇ ਵੀ ਨਹੀਂ ਜਾਣੇ ਚਾਹੀਦੇ ਪ੍ਰੋਟੋਕਾਲ ਦੇ ਮੁਤਾਬਕ। ਇਹਨਾਂ ਨੇ ਫਿਰ ਬੜਾ ਰੌਲਾ ਪਾਇਆ ਸੀ। ਹਾਲਾਂਕਿ ਇਸ ਮਾਮਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਸੌਫਟ ਰੁਖ ਸੀਗਾ, ਬਹੁਤ ਸੌਫਟ, ਤੇ ਕੁਝ ਲੋਕ ਤੇ ਇੱਥੋਂ ਤੱਕ ਕਹਿੰਦੇ ਸੀਗੇ ਕਿ ਸ਼ਾਇਦ ਇਹ ਕਾਰਸਤਾਨੀ ਹੈ ਜਿਹੜੀ ਉਹ ਪੰਜਾਬ ਦੀ ਅਫਸਰਸ਼ਾਹੀ ਦੀ। ਪਰ ਬਾਅਦ ਦੇ ਵਿੱਚ ਇਹ ਸੁਣਨ ਚ ਆਇਆ ਕਿ ਨਹੀਂ, ਇਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧੀਨ ਸੀਗਾ ਮਾਮਲਾ। ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਮੈਂ ਤੇ ਫੈਸਲਾ ਕਰਕੇ ਛੱਡਣਾ, ਮੈਂ ਤਾਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰੂੰਗਾ ਕਿ ਆਖਰ ਕਿੱਥੇ ਬਾਦਲਾਂ ਦੇ ਨਾਂ ਲਿਖਣ ਦੇ ਹੁਕਮ ਕਿਹਨੇ ਦਿੱਤੇ। ਕਿਉਂਕਿ ਇੱਥੋਂ ਵਾਲੇ ਜਿਹੜੇ CMO ਵਾਲੇ ਸੀਗੇ, ਯਾਨੀ ਮੁੱਖ ਮੰਤਰੀ ਦੇ ਦਫ਼ਤਰ ਵਾਲੇ, ਉਹ ਕਹਿੰਦੇ ਸੀਗੇ ਕਿ ਅਸੀਂ ਨਹੀਂ ਕੋਈ ਇਸ ਤਰ੍ਹਾਂ ਦੇ ਆਦੇਸ਼ ਜਾਂ ਹੁਕਮ ਦਿੱਤੇ, ਤੇ ਜਿਹੜੇ ਕੇਂਦਰ ਵਾਲੇ ਸੀ ਕਹਿੰਦੇ ਕਿ ਅਸੀਂ ਵੀ ਨਹੀਂ ਦਿੱਤੇ, ਇਹ ਮਾਮਲਾ ਜਿਹੜਾ ਰਾਜ ਸਰਕਾਰ ਦਾ। ਉਹਨਾਂ ਕਿਹਾ ਕੋਈ ਗੱਲ ਨਹੀਂ, ਫਿਰ ਮੈਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਕੋਲ RTI ਪਾਉਣਾ ਤੇ RTI ਪਾ ਕੇ ਜਾਣਕਾਰੀ ਮੰਗਦਾ ਕਿ ਅਸਲ ਦੇ ਵਿੱਚ ਇਹ ਹੁਕਮ ਦਿੱਤੇ ਕਿਹੜੇ ਸਲਾਹ ਚ ਨੇ। ਤਾਂ ਹੁਣ ਸੁਖਜਿੰਦਰ ਸਿੰਘ ਰੰਧਾਵਾ ਇਹ ਗੱਲ ਕਹਿੰਦਾ ਕਿ 2 ਮਹੀਨੇ ਹੋ ਗਏ RTI ਪਾਈ ਨੂੰ ਸੱਜਣ ਜੀ, ਉਹ ਕਹਿੰਦੇ ਕਿ ਜਵਾਬ ਹੀ ਨਹੀਂ ਆਇਆ। ਬਸ ਇੱਕੋ ਜਵਾਬ ਆਇਆ ਕਿ ਤੁਹਾਡਾ ਮੇਲ ਜਿਹੜਾ ਫਾਰਵਰਡ ਕਰ ਦਿੱਤਾ ਗਿਆ, ਤੁਹਾਨੂੰ ਜਲਦੀ ਸੂਚਨਾ ਮਿਲ ਜਾਊਗੀ। ਜਦਕਿ 28 ਦਿਨਾਂ ਦੇ ਅੰਦਰ ਅੰਦਰ ਹਰੇਕ ਤਰ੍ਹਾਂ ਦੀ ਸੂਚਨਾ ਜਿਹੜੀ ਉਹ ਅਰਜ਼ੀਦਾਤਾ ਨੂੰ ਦੇਣੀ ਲਾਜ਼ਮੀ ਹੁੰਦੀ ਆ। ਤਾਂ ਇਹਦੇ ਵਿੱਚ ਹੁਣ 2 ਪੱਖ ਆ। ਇੱਕ ਤੇ ਇਹ ਆ ਕਿ ਸਾਡੀ RTI ਦੀ ਵਿਵਸਥਾ, ਜੋ ਕਿ ਦੁਨੀਆ ਦੇ ਸ਼ਾਨਦਾਰ ਕਾਨੂੰਨਾਂ ਚੋਂ ਇੱਕ ਆ, ਤਾਂ RTI ਦੀ ਵਿਵਸਥਾ ਇਹੋ ਜਿਹੀ ਆ ਕਿ ਸੈਂਟਰ ਦੀਆਂ ਮੰਨ ਲਓ ਜਿਹੜੀਆਂ ਵੀ ਵੈਬਸਾਈਟਾਂ ਨੇ, ਜਿਹੜੀਆਂ ਵੀ ਮੰਤਰਾਲੇ ਨਾਲ ਜੁੜੀਆਂ ਵੈਬਸਾਈਟਾਂ ਨੇ, ਉਹਦੇ ਤੇ ਕੋਈ ਆਨਲਾਈਨ ਵੀ ਅਪਲਾਈ ਕਰਦਾ ਤਾਂ ਉਹਨੂੰ ਸਮੇਂ ਦੇ ਮਿੱਥੇ ਹਿਸਾਬ ਦੇ ਨਾਲ ਜਾਣਕਾਰੀ ਪ੍ਰੋਵਾਈਡ ਨਹੀਂ ਕਰਵਾਈ ਜਾਂਦੀ। ਤਾਂ ਦੂਸਰਾ ਪੱਖ ਇਹ ਆ ਕਿ ਦੇਖੋ, ਇਸ ਮਾਮਲੇ ਦੇ ਵਿੱਚ ਪ੍ਰੋਟੋਕਾਲ ਦਾ ਉਲੰਘਣ ਹੋਇਆ, ਔਰ ਸੁਦਾ ਉਲੰਘਣ ਹੋਣ ਤੋਂ ਬਾਅਦ ਪਰਦਾਪੋਸ਼ੀ ਕੀਤੀ ਜਾਵੇ, ਨਾ ਕਿ ਜ਼ਿੰਮੇਵਾਰ ਬੰਦੇ ਨੂੰ ਨੰਗਿਆ ਕੀਤਾ ਜਾਣਾ ਚਾਹੀਦਾ, ਬਲਕਿ ਉਹਨੂੰ ਸਗੋਂ ਕੱਜਿਆ ਜਾ ਰਿਹਾ। ਪਰ ਫਿਰ ਵੀ ਸੱਚ ਤਾਂ ਸੱਚ ਹੀ ਆ। ਉਹ ਕਹਿੰਦੇ ਹੁੰਦੇ ਨਾ ਕਿ ਝੂਠ ਛੇ ਭੇਸ ਤੇ ਸੱਚ ਕਹੇ ਮੈਂ ਨੰਗਾ ਚੰਗਾ। ਸੱਚ ਨੇ ਇੱਕ ਦਿਨ ਆ ਕੇ ਤੇ ਫਿਰ ਨੰਗਾ ਚਿੱਟਾ ਹੋ ਕੇ ਦੱਸ ਦੇਣਾ ਹੁੰਦਾ ਕਿ ਆਹ ਮਾਮਲਾ ਇਸ ਤਰ੍ਹਾਂ ਸੀਗਾ। ਪਰ ਜਿਸ ਤਰ੍ਹਾਂ ਇਹ ਪਰਦਾਪੋਸ਼ੀ ਕੀਤੀ ਜਾ ਰਹੀ ਆ, ਲੱਗਦਾ ਕਿ ਦਾਲ ਚ ਵਾਹਵਾ ਕੁਛ ਕਾਲਾ। ਜੀ ਜੀ ਜੀ, ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।